ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਹੁੰਦੇ ਨੇ ਸਾਡੇ ਨਾਲ ਬਲਦੇਵ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਿਗਾਹ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503 ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ 5599052575 ਗੁਰਦੀਪ ਸਿੰਘ ਵਰਦੀ ਕਲੋਵਾ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਮਨਜੀਤ ਸਿੰਘ ਦੀਵਾਨਾ ਫਰਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪਨੋਈ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਹੁਣ ਗੱਲ ਕਰਦੇ ਹਾਂ ਕਾਂਗਰਸ ਦੇ ਕਲੇਸ਼ ਦੀ। ਕੈਪਟਨ ਦਾ ਰਾਹ ਹੁਣ ਔਖਾ ਹੋਇਆ। ਦੇਖੋ, ਜਿਹੜੇ ਹਿਸਾਬ ਦੇ ਨਾਲ ਕੱਲ ਮੁੜੇ ਆ ਕੈਪਟਨ ਅਮਰਿੰਦਰ ਸਿੰਘ, ਨਾ ਤਾਂ ਸੋਨੀਆ ਗਾਂਧੀ ਤੋਂ ਸਮਾਂ ਮਿਲਿਆ, ਨਾ ਰਾਹੁਲ ਗਾਂਧੀ ਤੋਂ ਸਮਾਂ ਜਿਹੜਾ ਸੀ ਉਹ ਮਿਲਿਆ। ਪਰਸੋਂ ਸ਼ਾਮ ਨੂੰ ਮੀਟਿੰਗ ਸੋਨੀਆ ਗਾਂਧੀ ਦੇ ਨਾਲ ਹੋਣੀ ਸੀਗੀ। ਇਹ ਆਖਿਆ ਗਿਆ ਕਿ ਸਵੇਰ ਨੂੰ ਤੁਹਾਨੂੰ ਸਮਾਂ ਮਿਲੂਗਾ। ਸਵੇਰੇ ਇਹ ਕਿਹਾ ਗਿਆ ਕਿ ਅੱਜ ਮੈਡਮ ਦੇ ਰੁਝੇਵੇਂ ਜ਼ਿਆਦੇ, ਅੱਜ ਤੁਹਾਨੂੰ ਸਮਾਂ ਨਹੀਂ ਮਿਲ ਸਕਦਾ। ਉਦੋਂ ਪਹਿਲਾਂ ਇੱਕ ਲੰਮੀ ਚੌੜੀ ਲਿਸਟ, ਜਿਹਦੇ ਵਿੱਚ 18 ਅਹਿਮ ਪੁਆਇੰਟ ਨੇ, ਉਹ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਦੇ ਵਿੱਚ ਫੜਾ ਕੇ ਉਹਨੂੰ ਅਲਟੀਮੇਟਮ ਦੇ ਦਿੱਤਾ ਗਿਆ ਕਿ ਇੰਨੇ ਦਿਨ ਨੇ ਤੁਹਾਡੇ ਕੋਲੇ, ਜਾ ਕੇ ਪ੍ਰੈਸ ਕਾਨਫਰੰਸ ਕਰਕੇ ਇਹ ਦੱਸੋ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਮਸਲਿਆਂ ਦੇ ਉੱਤੇ ਕਿਵੇਂ ਹੱਲ ਕਰੋਗੇ। ਹੁਣ ਮੁਸ਼ਕਲ ਇਹ ਆ ਕਿ ਇਹਦੇ ਵਿੱਚ ਮਸਲੇ ਉਹ ਆ ਜਿਨ੍ਹਾਂ ਦੇ ਵਿੱਚ ਬਹੁਤਿਆਂ ਦੇ ਵਿੱਚ ਇੱਕ ਪਰਿਵਾਰ ਹੈ, ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਉਸ ਪਰਿਵਾਰ ਨੂੰ ਭੋਰਾ ਜਿੰਨੀ ਵੀ ਤਕਲੀਫ ਨਹੀਂ ਦੇਣੀ ਚਾਹੁੰਦੇ। ਇਹਦੇ ਵਿੱਚ ਬੇਅਦਬੀ ਕਾਂਡ ਦਾ ਮੁੱਦਾ ਅਹਿਮ ਹੈ। ਇਹ ਆਖਿਆ ਗਿਆ ਕਿ ਇਹਦੇ ਨਾਲ ਲੋਕ ਇਮੋਸ਼ਨਲੀ ਜੁੜੇ ਹੋਏ ਆ, ਅਜੇ ਤੱਕ ਇਹਦਾ ਹੱਲ ਕਿਉਂ ਨਹੀਂ ਕੱਢ ਸਕੀ ਸਰਕਾਰ, ਜਾਓ ਤੇ ਦੱਸੋ ਲੋਕਾਂ ਨੂੰ। ਡਰੱਗ ਦਾ ਮੁੱਦਾ ਦੂਜਾ। ਹੁਣ ਡਰੱਗ ਦੇ ਮੁੱਦੇ ਦੇ ਵਿੱਚ ਵੀ ਵੱਡੇ ਨਾਮ ਜਿਹੜੇ ਆ ਉਹ ਬੋਲਦੇ ਆ। ਸਭ ਨੂੰ ਪਤਾ, ਜਦੋਂ ਮੋਗੇ ਇੱਕ ਐਸਐਸਪੀ ਹੋਇਆ ਕਰਦਾ ਸੀਗਾ, ਅੱਜ ਕੱਲ ਉਹਨੂੰ ਵਿਜੀਲੈਂਸ ਚ ਲਾਇਆ ਹੋਇਆ। ਜਦੋਂ ਉਹਦੀਆਂ ਕੰਪਲੇਂਟਾਂ ਜਿਹੜੀਆਂ ਉਹ ਚੱਲਦੀਆਂ ਸੀਗੀਆਂ, ਕਿਵੇਂ ਉਹਨੂੰ ਉਹਦੇ ਵਿੱਚੋਂ ਕੱਢਿਆ ਗਿਆ ਐਸਟੀਐਫ ਦੀ ਜਾਂਚ ਵਾਲੇ ਮਾਮਲੇ ਦੇ ਉੱਤੇ। 3 ਜਾਂਚ ਰਿਪੋਰਟਾਂ ਹਾਈ ਕੋਰਟ ਦੇ ਵਿੱਚ ਪਈਆਂ ਨੇ। ਛੇੜਨ ਦਾ ਤਰੱਦਦ ਹੀ ਨਹੀਂ ਕੀਤਾ ਸਰਕਾਰ ਨੇ, ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਜਿਹੜਾ ਮਾਮਲਾ, ਅਸਲ ਸਰਕਾਰ ਕਹਿਣਾ ਠੀਕ ਨਹੀਂ, ਕੈਪਟਨ ਅਮਰਿੰਦਰ ਸਿੰਘ ਹੋਰੀ ਨਹੀਂ ਚਾਹੁੰਦੇ ਕਿ ਕੋਈ ਇਹ ਮਾਮਲਾ ਜਿਹੜਾ ਉਹ ਸਾਹਮਣੇ ਆਵੇ। ਹੁਣ ਕੀ ਕੀਤਾ ਜਾਊਗਾ ਉਸ ਮਸਲੇ ਦੇ ਉੱਤੇ? ਮਸਲਾ ਕੋਈ ਏਡਾ ਛੋਟਾ ਮੋਟਾ ਨਹੀਂਗਾ, ਬਹੁਤ ਵੱਡਾ ਮਸਲਾ ਜਿਹੜਾ ਡਰੱਗ ਵਾਲਾ। ਉਸ ਮਾਮਲੇ ਦੇ ਉੱਤੇ ਕੀ ਸਰਕਾਰ ਕਰੂਗੀ? ਬਿਜਲੀ ਵਾਲਾ ਮੁੱਦਾ, ਇਹ ਆਖਿਆ ਗਿਆ ਕਿ ਤੁਸੀਂ ਜਿਹੜੇ ਸਮਝੌਤੇ 25-25 ਸਾਲ ਦੇ ਵਾਸਤੇ ਪਿਛਲੀ ਸਰਕਾਰ ਕਰ ਗਈ, ਤੁਸੀਂ ਇੰਨੀ ਵੀ ਖੇਚਲ ਨਾ ਕੀਤੀ ਕਿ ਉਹਨਾਂ ਸਮਝੌਤਿਆਂ ਦੀ ਫਰੋਲਾ ਫਰਾਲੀ ਕਰ ਲਈ ਜਾਵੇ। ਐਜ਼ ਇਟ ਇਜ਼ ਲਾਗੂ ਕਰਕੇ ਇੰਨੀ ਮਹਿੰਗੀ ਬਿਜਲੀ ਕਰਤੀ। ਇਹ ਕਿਹਾ ਕਿ ਲੋਕਾਂ ਨੂੰ ਰਾਹਤ ਦਿਓ, ਔਰ ਇਹ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਉਹ ਹੋ ਜਾਣਾ ਚਾਹੀਦਾ। ਇਹ ਇੱਕ ਅਹਿਮ ਮੁੱਦਾ ਜਿਹੜਾ ਜੀ ਉਹ ਉਭਾਰਿਆ ਗਿਆ। ਲਗਭਗ ਟਰਾਂਸਪੋਰਟ ਦਾ ਜਿਹੜਾ ਮੁੱਦਾ ਉਹ ਆ। ਜਿਹੜੇ ਮੁੱਦੇ ਪਿਛਲੇ ਦਿਨਾਂ ਤੋਂ ਕੁਝ ਮੰਤਰੀਆਂ ਨੇ ਚੁੱਕੇ ਨੇ, ਖਾਸ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਚੁੱਕ ਰਹੇ ਨੇ ਮੁੱਦੇ, ਉਹਨਾਂ ਮੁੱਦਿਆਂ ਦੀ ਲਿਸਟ ਤੁਸੀਂ ਕਹਿ ਲਓ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਦੇ ਕੇ, ਤੇ ਜਿਹੜੀ ਇੱਕ ਡੈਡਲਾਈਨ ਆ ਉਹ ਦੇ ਦਿੱਤੀ ਗਈ। ਸੁਨੀਲ ਜਾਖੜ ਹੋਰੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਭੁਗਤੇ। ਇਹ ਕਿਹਾ ਕਿ ਸਲਾਹਕਾਰ ਖਰਾਬ ਕਰ ਰਹੇ ਆ ਮੁੱਖ ਮੰਤਰੀ ਨੂੰ, ਉਹ ਜੋ ਕਹੀ ਜਾਂਦੇ ਆ ਉੱਥੇ ਜਿਹੜਾ ਉਹ ਹੋਈ ਜਾਂਦਾ। ਇੱਕ ਸਲਾਹਕਾਰ ਤਾਂ ਏਡਾ ਤੇਜ਼ ਨਿਕਲਿਆ ਕੱਲ, ਜਿਹਦੀਆਂ ਫੋਟੋਆਂ ਰਾਣੋ ਵਾਲੇ ਸਰਪੰਚ ਦੇ ਨਾਲ ਵਾਹਵਾ ਫਿਰਦੀਆਂ ਸੀਗੀਆਂ, ਉਹਨੇ ਝੱਟ ਦੇਣੀ ਫੇਸਬੁੱਕ ਦੇ ਉੱਤੇ ਸਟੇਟਸ ਪਾ ਦਿੱਤਾ ਤੇ ਉਂਗਲ ਚੁੱਕ ਦਿੱਤੀ ਹਾਈ ਕਮਾਂਡ ਦੇ ਉੱਤੇ ਵੀ ਅਸੀਂ ਤਾਂ ਕੈਪਟਨ ਦੇ ਨਾਲ ਖੜੇ ਆ। ਹਾਈ ਕਮਾਂਡ ਕੌਣ ਹੁੰਦੀ ਹੈ? ਜਦੋਂ ਸਮਝ ਲੱਗੀ 10 ਮਿੰਟਾਂ ਦੇ ਵਿੱਚ ਸਟੇਟਸ ਮੁੜ ਕੇ ਜਿਹੜਾ ਉਹ ਡਿਲੀਟ ਕਰਤਾ। ਉਦੋਂ ਤੱਕ ਉਹਦੀ ਸਕਰੀਨਸ਼ਾਟ ਜਿਹੜਾ ਜੀ ਉਹ ਆ ਚੁੱਕੇ ਹੋਏ ਸੀਗੇ। ਇਹ ਬਾਂਸਲ ਹੈ, ਜਿਹਦੀਆਂ ਫੋਟੋਆਂ ਰਾਣੋ ਵਾਲੇ ਸਰਪੰਚ ਦੇ ਨਾਲ ਉਸ ਵੇਲੇ ਫਿਰਦੀਆਂ ਸੀ ਜਦੋਂ ਉਹ ਫੜਿਆ ਗਿਆ ਸੀ। ਇਹੋ ਜਿਹੀ ਚੁਸਤੀ ਜਿਹੜੀ ਆ, ਉਹਨੇ ਹੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਇਹ ਮੁਸ਼ਕਲ ਜਿਹੜੀ ਆ ਜੀ ਉਹ ਇਸ ਵੇਲੇ ਬਣਾ ਦਿੱਤੀ ਆ। ਕਿ ਕਪਤਾਨ ਛੱਡ ਕੇ ਲਾਂਭੇ ਹੋ ਕੇ ਬਹਿ ਜਾਣਗੇ, ਹਾਈ ਕਮਾਂਡ ਨੂੰ ਕਹਿਣਗੇ ਕਿ ਮੇਰੇ ਕੋਲ ਨਹੀਂ ਕੁਝ ਵੀ ਹੁਣ ਹੋ ਸਕਦਾ, ਜਾਂ ਜਿਹੜੇ ਉਹ ਮਸ਼ਹੂਰ ਨੇ ਤਿਗੜਮਬਾਜ਼ੀਆਂ ਦੇ ਵਿੱਚ ਕੋਈ ਨਵੀਂ ਤਿਗੜਮਬਾਜ਼ੀ ਜਿਹੜੀ ਆ ਉਹ ਲਾਉਣਗੇ ਇੱਥੇ ਆ ਕੇ। ਅਜੇ ਤੱਕ ਪ੍ਰੈਸ ਕਾਨਫਰੰਸ ਦਾ ਸਮਾਂ ਨਿਸ਼ਚਿਤ ਨਹੀਂਗਾ। ਇਹ ਨਹੀਂ ਪਤਾ ਕਿ ਕਦੋਂ ਉਹ ਪ੍ਰੈਸ ਕਾਨਫਰੰਸ ਕਰਕੇ ਜਵਾਬ ਜਿਹੜੇ ਉਹ ਦੇਣਗੇ। ਜਿਹੜੇ ਪੰਜਾਬ ਹੀ ਨਹੀਂ ਆਏ 4.5 ਸਾਲਾਂ ਦੇ ਵਿੱਚ, ਉਹ ਪੰਜਾਬ ਦੀ ਗਰਾਊਂਡ ਦੀ ਸਥਿਤੀ ਦੇ ਬਾਰੇ ਦੇ ਵਿੱਚ ਕੀ ਜਾਣਦੇ ਹੋਣਗੇ ਜੀ।
ਤੇ ਅੱਗੇ ਗੱਲ ਕਰਦੇ ਹਾਂ, ਜਿਹੜੀ ਅਗਲੀ ਪੁੱਛਗਿੱਛ ਆ ਉਹ ਸੁਖਬੀਰ ਬਾਦਲ ਤੋਂ ਹੋਵੇਗੀ। ਦੇਖੋ, ਇਹ ਮਾਮਲਾ ਜਿਹੜਾ ਜੀ, ਇਹਦੇ ਵਿੱਚੋਂ ਕੀ ਨਿਕਲਣਾ ਕੁਝ ਨਹੀਂ ਅਜੇ ਕਿਹਾ ਜਾ ਸਕਦਾ। ਬਹੁਤਾ ਕੁਝ ਸ਼ਾਇਦ ਨਿਕਲਣਾ ਨਹੀਂਗਾ। ਉਹਦੇ ਕਈ ਜਿਹੜੇ ਉਹ ਕਾਰਨ ਨੇ, ਕਿਉਂਕਿ ਜੇ ਅੱਜ ਤੋਂ ਇਹ 2-2.5 ਸਾਲ ਪਹਿਲਾਂ ਇਹ ਕੁਝ ਹੋਇਆ ਹੁੰਦਾ, ਪੁੱਛਗਿੱਛ ਜਿਹੜੀ ਉਹ ਹੋਈ ਹੁੰਦੀ, ਤੇ ਹਾਲਾਤ ਕੁਝ ਹੋਰ ਹੁੰਦੇ। ਇੰਨੇ ਸਮੇਂ ਦੇ ਵਿੱਚ ਜਿਹੜੇ ਸ਼ਾਤਰ ਲੋਕ ਆ, ਜਿਹੜੇ ਪੁਲਿਸ ਵਾਲੇ ਇਨਵੋਲਵ ਆ ਇਸ ਸਾਰੇ ਮਾਮਲੇ ਦੇ ਵਿੱਚ, ਉਹਨਾਂ ਨੇ ਕੀ ਹੁਣ ਤੱਕ ਕੋਈ ਸਬੂਤ ਛੱਡੇ ਹੋਣਗੇ? ਜਦੋਂ ਗੋਲੀਆਂ ਚੱਲੀਆਂ ਨੇ, ਉਦੋਂ ਜਿਹੜੀਆਂ ਖੋਲ ਜਿੱਥੇ ਪਏ ਰਹੇ, ਗੋਲੀਆਂ ਜਿਹੜੀਆਂ ਪਈਆਂ ਰਹੀਆਂ, ਉਹਨਾਂ ਦੇ ਨਾਲ ਛੇੜਛਾੜ ਕੀਤੀ ਗਈ, ਸਭ ਨੂੰ ਪਤਾ। ਫੋਰੈਂਸਿਕ ਜਾਂਚ ਦੀਆਂ ਜਿਹੜੀਆਂ ਰਿਪੋਰਟਾਂ ਸੀ, ਉਹਨਾਂ ਦੇ ਨਾਲ ਛੇੜਛਾੜ ਕੀਤੀ ਗਈ, ਸਭ ਨੂੰ ਪਤਾ। ਜਿਹੜੇ ਉਸ ਵੇਲੇ, ਜਦੋਂ ਕਿ ਇਹ ਸੱਤਾ ਦੇ ਵਿੱਚ ਸੀ, ਪਾਵਰ ਦੇ ਵਿੱਚ ਸੀ, ਪੁਲਿਸ ਵਾਲੇ, ਡੀਜੀਪੀ ਸਣੇ ਸਮੇਧ ਸੈਣੀ ਦੇ, ਜੇ ਉਹ ਉਸ ਵੇਲੇ ਇਹਨਾਂ ਚੀਜ਼ਾਂ ਦੇ ਨਾਲ ਛੇੜਛਾੜ ਕਰ ਸਕਦੇ ਆ, ਹੁਣ ਤਾਂ ਸਮਾਂ ਇੰਨਾ ਬੀਤ ਗਿਆ, ਇਹਦੇ ਵਿੱਚੋਂ ਕੀ ਕੱਢਣ ਪਾਉਣ ਨੂੰ ਜਿਹੜਾ ਜੀ ਉਹ ਰਹੂਗਾ? ਇਹ ਬੜਾ ਵੱਡਾ ਸਵਾਲ ਹੈ ਹਾਲ ਦੀ ਘੜੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਪਿਛਲੇ ਦਿਨਾਂ ਦੇ ਵਿੱਚ ਕੁਝ ਸਵਾਲ ਕੀਤੇ ਗਏ ਸੀ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਘਾਗ ਸਿਆਸਤਦਾਨ ਨੇ। ਉਹ ਜਿਹੜਾ ਉਹਨਾਂ ਦਾ ਸਟਾਈਲ ਹੈ, ਵੀ ਮੈਨੂੰ ਤਾਂ ਕਾਕਾ ਪਤਾ ਨਹੀਂ, ਇਹ ਸਟਾਈਲ ਉਹਨਾਂ ਨੇ ਫਿਰ ਇੱਕ ਵਾਰੀ ਜਾਣਿਆ ਪਛਾਣਿਆ ਜਿਹੜਾ ਉੱਥੇ ਵਰਤਿਆ। ਅੱਛਾ, ਕਹਿੰਦੇ ਇੰਨੇ ਸਾਲ ਹੋ ਗਏ ਵੀ ਮੈਨੂੰ ਨਹੀਂ ਚੇਤਾ ਕਿਹੜੇ ਅਫਸਰ ਨੇ ਫੋਨ ਕੀਤਾ ਸੀਗਾ, ਮੈਨੂੰ ਨਹੀਂ ਯਾਦ ਮੇਰੀ ਗੱਲ ਕਿਹਦੇ ਨਾਲ ਹੋਈ ਸੀਗੀ। ਕੀ ਉਹ ਜਿਹੜੇ ਸਵਾਲ ਸੀਗੇ, ਜਾਂ ਇੱਕ ਉਹਨਾਂ ਨੇ ਜਵਾਬ ਜਿਹੜਾ ਦਿੱਤਾ ਕਿ ਗ੍ਰਹਿ ਮੰਤਰਾਲਾ ਮੇਰੇ ਕੋਲੇ ਨਹੀਂ ਸੀ ਉਦੋਂ, ਗ੍ਰਹਿ ਮੰਤਰਾਲਾ ਸੀ ਉਦੋਂ ਸੁਖਬੀਰ ਸਿੰਘ ਬਾਦਲ ਦੇ ਕੋਲੇ। ਜਿਹੜੀਆਂ ਰਾਤ ਨੂੰ ਕਾਲਾਂ ਹੋਈਆਂ 150 ਤੋਂ ਉੱਪਰ, ਇਹ ਕਿਹਾ ਜਾਂਦਾ ਵੀ ਅਸਲ ਦੇ ਵਿੱਚ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਗੱਲਬਾਤ ਹੋਈ ਸੀ। ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵਾਸਤੇ ਸਵਾਲ ਤਿਆਰ ਕਰਕੇ SIT ਨੇ ਉਹਨਾਂ ਨੂੰ ਜਿਹੜਾ ਉਹ ਨੋਟਿਸ ਦੇ ਦਿੱਤਾ, ਔਰ ਉਹਨਾਂ ਨੂੰ 26 ਜੂਨ ਨੂੰ ਜਿਹੜਾ ਉਹ ਤਲਬ ਕੀਤਾ ਗਿਆ। ਸਨਿਚਰਵਾਰ ਨੂੰ ਸਵੇਰੇ 11 ਵਜੇ ਉਹਨਾਂ ਨੂੰ ਸੈਕਟਰ 32 ਦੇ ਵਿੱਚ ਸਥਿਤ ਮਿੰਨੀ ਪੁਲਿਸ ਕੇਂਦਰ ਦੇ ਵਿੱਚ ਪੇਸ਼ ਹੋਣ ਦੇ ਵਾਸਤੇ ਆਖਿਆ ਗਿਆ। ਇਹਦੇ ਵਿੱਚ ਜਿਹੜੇ ਸਵਾਲ ਨੇ, ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਆਲੇ ਦੁਆਲੇ ਜਿਹੜੇ ਉਹ ਹੋਣਗੇ। ਹੁਣ ਤੱਕ ਜਿਹੜੀ ਇਹ SIT ਆ, ਸਾਬਕਾ DGP ਸਮੇਧ ਸੈਣੀ, ਪਰਮਰਾਜ ਅਮਰਾਨੰਗਲ, ਫਰੀਦਕੋਟ ਦੇ ਸਾਬਕਾ SSP ਚਰਨਜੀਤ ਸ਼ਰਮਾ, ਇਹਨਾਂ ਤੋਂ ਪੁੱਛਗਿੱਛ ਕਰ ਚੁੱਕੀ ਆ। ਇਹ ਕਿਹਾ ਜਾਂਦਾ ਕਿ ਪਰਮਰਾਜ ਅਮਰਾਨੰਗਲ ਕੋਟਕਪੂਰੇ ਕਿਵੇਂ ਪਹੁੰਚ ਗਿਆ, ਜਦੋਂ ਕਿ ਰਿਕਾਰਡ ਮੁਤਾਬਕ ਉਹਨੂੰ ਕਿਸੇ ਨੇ ਕੋਟਕਪੂਰੇ ਭੇਜਿਆ ਹੀ ਨਹੀਂ। ਇਹਦੇ ਵਿੱਚ ਸਮੇਧ ਸੈਣੀ ਦਾ ਕੀ ਰੋਲ ਸੀਗਾ, ਔਰ ਇਹ ਵੀ ਪਤਾ ਲੱਗ ਰਿਹਾ ਕਿ ਪਰਮਰਾਜ ਅਮਰਾਨੰਗਲ ਤੇ ਸਮੇਧ ਸੈਣੀ ਦਾ ਇਸ ਸਾਰੇ ਕੋਟਕਪੂਰਾ ਗੋਲੀकांड ਦੇ ਵਿੱਚ ਬਹੁਤ ਵੱਡਾ ਰੋਲ ਸੀ। ਇਹ ਲਗਭਗ SIT ਨੂੰ ਪਤਾ ਲੱਗ ਚੁੱਕਿਆ ਹੋਇਆ। ਪਤਾ ਆਮ ਲੋਕਾਂ ਨੂੰ ਤਾਂ ਬਹੁਤ ਦੇਰ ਦਾ ਪਤਾ, SIT ਨੂੰ ਹੁਣ ਪਤਾ ਲੱਗਿਆ। ਹੁਣ ਇਹਦੀ ਉਹ ਭੂਮਿਕਾ ਨੂੰ ਗ੍ਰਹਿ ਮੰਤਰਾਲੇ ਦੇ ਨਾਲ ਜਿਹੜਾ ਜੀ ਉਹ ਕਿਵੇਂ ਜੋੜਦੇ ਆ, ਇਹ ਸਭ ਤੋਂ ਅਹਿਮ ਪੱਖ ਜਿਹੜਾ ਉਹ ਹੋਊਗਾ। ਜਿਸ ਦਿਨ ਪਰਸੋਂ ਨੂੰ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾਊਗੀ। ਹੁਣ ਇਹ ਸਵਾਲਾਂ ਦੇ ਜਵਾਬ ਸੁਖਬੀਰ ਸਿੰਘ ਬਾਦਲ ਹੋਰੀ ਜਿਹੜਾ ਜੀ ਉਹ ਕਿਵੇਂ ਦਿੰਦੇ ਆ, ਕਿਉਂਕਿ ਅਕਾਲੀ ਦਲ ਬਾਦਲ, ਜਦੋਂ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਪਿਛਲੇ ਦਿਨੀ, ਉਦੋਂ ਉਹ ਪ੍ਰੈਸ ਕਾਨਫਰੰਸ ਕਰਕੇ ਉਹਨੇ ਹਮਲਾਵਰ ਹੋਣ ਦੇ ਯਤਨ ਜਿਹੜੇ ਉਹ ਕੀਤੇ ਸੀ। ਸ਼ਾਇਦ ਇਸੇ ਤਰ੍ਹਾਂ ਦੇ ਯਤਨ ਹੁਣ ਅਕਾਲੀ ਦਲ ਬਾਦਲ ਉਸ ਦਿਨ ਵੀ ਕਰੂਗਾ। ਜ਼ਰੂਰ ਕਰੂਗਾ ਜੀ, ਜ਼ਰੂਰ। ਅੱਗੇ ਜੈਪਾਲ ਭੁੱਲਰ ਦੇ ਬਾਪ ਨੇ ਲੇਟੈਸਟ ਰਿਪੋਰਟ ਨੂੰ ਨਕਾਰਿਆ। ਕੋ ਇਹ ਜਿਹੜਾ ਗੈਂਗਸਟਰ ਸੀਗਾ, ਉਹਦੀ ਜਿਹੜੀ ਲਾਸ਼ ਸੀ ਉਹ ਕਈ ਦਿਨਾਂ ਦੀ ਪਈ ਸੀਗੀ। ਹੁਣ ਇਹ ਆ ਕਿ ਉਹਦਾ ਅੰਤਮ ਸੰਸਕਾਰ ਤਾਂ ਹੋ ਗਿਆ ਕੱਲ। ਜਿਹੜਾ ਉਹਦਾ ਪਰਿਵਾਰ ਸੀਗਾ, ਉਹਦਾ ਪਿਤਾ ਉਹਦਾ ਦੁਬਾਰਾ ਪੋਸਟਮਾਰਟਮ ਚਾਹੁੰਦਾ ਸੀਗਾ। ਪਹਿਲਾਂ ਹਾਈ ਕੋਰਟ ਨੇ ਨਕਾਰਤਾ, ਫਿਰ ਸੁਪਰੀਮ ਕੋਰਟ ਨੇ ਕਿਹਾ ਹਾਈ ਕੋਰਟ ਸੁਣੇ, ਫਿਰ ਹਾਈ ਕੋਰਟ ਨੇ ਕਿਹਾ ਕਿ ਠੀਕ ਹੈ ਕਰਵਾਓ ਪੋਸਟਮਾਰਟਮ। ਇਹਦੇ ਇਨ ਬਿਟਵੀਨ ਜਿਹੜਾ ਬੜਾ ਕੁਝ ਹੋ ਜਾਂਦਾ ਇੰਨੇ ਦਿਨਾਂ ਦੇ ਵਿੱਚ। ਆਫਟਰ ਆਲ ਕੋਲਕਾਤਾ ਦੀ STF ਦੇ ਵਿੱਚ ਸ਼ਾਮਲ ਹੈ। ਇੱਥੇ ਪੰਜਾਬ ਦੇ ਵਿੱਚ ਔਕੂ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਹੈ, ਉਹ ਇਹਦੇ ਵਿੱਚ ਸ਼ਾਮਲ ਹੈ। ਇਸ ਸਭ ਕਾਸੇ ਦੇ ਵਿੱਚ ਜਿਹੜੀ ਇੱਕ ਵੀਡੀਓ ਫਿਰਦੀ ਆ, ਜਿਹਦੇ ਵਿੱਚ ਜੈਪਾਲ ਭੁੱਲਰ ਦੇ ਕੁਝ ਅੰਗ ਜਿਹੜੇ ਆ ਉਹ ਤੋੜੇ ਗਏ ਆ। ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਉਹ ਇਹ ਕਹਿੰਦੀ ਆ ਕਿ ਏਦਾਂ ਦਾ ਕੁਝ ਵੀ ਨਹੀਂ ਹੋਇਆ, ਭਾਵ ਕਿ ਤਸ਼ੱਦਦ ਦੀ ਸੰਭਾਵਨਾ ਤੋਂ ਨਾ ਜਿਹੜੀ ਆ ਉਹ ਕੀਤੀ ਗਈ ਆ। ਇਹ ਕਿਹਾ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕਿ ਬਹੁਤੇ ਜ਼ਖਮ ਜਿਹੜੇ ਗੋਲੀਆਂ ਲੱਗਣ ਕਰਕੇ ਹੋਏ ਆ, ਖੱਬੀ ਬਾਂਹ ਦੇ ਉੱਤੇ ਫ੍ਰੈਕਚਰ ਜਿਹਦੇ ਬਾਰੇ ਕਿਹਾ ਜਾਂਦਾ ਕਿ ਤਸ਼ੱਦਦ ਕਰਕੇ ਆ। ਇਹ ਕਿਹਾ ਗਿਆ ਕਿ ਅਸਲ ਦੇ ਵਿੱਚ ਇਹ ਗੋਲੀ ਦਾ ਅਸਰ ਹੈ ਜਿਹਦੇ ਕਰਕੇ ਫ੍ਰੈਕਚਰ ਹੋਇਆ।
ਤੇ ਹੱਡੀ ਜਿਹੜੀ ਉਹ ਟੁੱਟ ਗਈ। ਭੁੱਲਰ ਦਾ ਜਿਹੜਾ ਪਿਓ ਆ ਭੁਪਿੰਦਰ ਸਿੰਘ, ਉਹਨੇ ਕਿਹਾ ਕਿ ਠੀਕ ਆ ਉਹ ਅੰਤਮ ਸੰਸਕਾਰ ਜਿਹੜਾ ਉਹ ਕਰ ਰਹੇ ਆ, ਪਰ ਇਹ ਕਿਹਾ ਕਿ PGI ਦੀ ਇਹ ਜਿਹੜੀ ਰਿਪੋਰਟ ਹੈ ਉਹ ਪੁਲਿਸ ਦੇ ਦਬਾਅ ਦੇ ਹੇਠ ਤਿਆਰ ਕੀਤੀ ਗਈ ਹੈ। ਉਹਨੇ ਇਹ ਕਿਹਾ ਕਿ ਜਿਹੜੀ ਪਹਿਲੀ ਰਿਪੋਰਟ ਸੀ ਉਹਦੇ ਨਾਲ ਹੀ ਇਹਨੂੰ ਲਗਭਗ ਮਿਲਾ ਦਿੱਤਾ ਗਿਆ। ਇਹ ਕਿਹਾ ਕਿ ਉਹਦੇ ਸਰੀਰ ਦੇ ਉੱਤੇ 22 ਸੱਟਾਂ ਦੇ ਨਿਸ਼ਾਨ ਪਏ ਸੀ ਤੇ ਇਹ ਨਿਸ਼ਾਨ ਜਿਹੜੇ ਉਹ ਕਿੱਥੋਂ ਆਏ। 5 ਡਾਕਟਰਾਂ ਦੇ ਪੈਨਲ ਦੇ ਵੱਲੋਂ ਇਹ ਪੋਸਟਮਾਰਟਮ ਕੀਤਾ ਗਿਆ ਸੀਗਾ, ਜਿਹੜਾ ਕਿ 5 ਘੰਟੇ ਤੱਕ ਚੱਲਿਆ। ਜੈਪਾਲ ਭੁੱਲਰ ਤੇ ਇੱਕ ਹੋਰ ਗੈਂਗਸਟਰ ਜਿਹੜਾ ਸੀਗਾ, ਉਹਨੂੰ ਜਿਹੜੇ 2 ਪੁਲਿਸ ਮੁਲਾਜ਼ਮਾਂ ਨੂੰ ਕਤਲ ਕਰਨ ਤੋਂ ਬਾਅਦ ਉਹਦੀ ਪੈੜ ਨੱਪਦੀ ਕੋਲਕਾਤਾ ਤੱਕ ਜਿਹੜੀ ਔਕੂ ਦੀ ਟੀਮ ਸੀਗੀ ਉਹ ਪਹੁੰਚ ਗਈ ਸੀਗੀ। ਇਹਦੇ ਵਿੱਚ ਨਾ ਜੀ ਥੋੜਾ ਜਿਹਾ ਇਹ ਰਿਹਾ ਕਿ ਨਹੀਂ ਤਾਂ ਇਦਾਂ ਦਾ ਮਸਲਾ ਜਿਹੜਾ ਉਹ ਸਿਆਸੀ ਬਣ ਜਾਂਦਾ ਹੁੰਦਾ, ਕਿਉਂਕਿ ਉਹ ਗੈਂਗਸਟਰ ਆ। ਇਹ ਚੋਣਾਂ ਦਾ ਵਰਾ, ਕੋਈ ਸਿਆਸੀ ਪਾਰਟੀ ਜਿਹੜੀ ਆ ਉਹ ਇਦਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ ਕਿ ਉਹ ਇਸ ਮਾਮਲੇ ਨੂੰ ਉਠਾਵੇ ਤੇ ਉਹਦੇ ਉੱਤੇ ਇਹ ਮੁੜ ਕੇ ਦੋਸ਼ ਲੱਗੇ ਕਿ ਇਹ ਤਾਂ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਜਿਹੜੀ ਉਹ ਕਰਦੇ ਆ। ਇਸ ਕਰਕੇ ਕਿਸੇ ਨੇ ਇਹ ਮਸਲਾ ਜਿਹੜਾ ਜੀ ਉਹ ਨਹੀਂ ਉਠਾਇਆ। ਦੂਜਾ, ਉਹਦੀ ਜੈਪਾਲ ਭੁੱਲਰ ਦੀ ਜਿਹੋ ਜੀ ਦਹਿਸ਼ਤ ਸੀਗੀ, ਜਿੰਨੇ ਇੱਕ ਬੰਦੇ ਉਹਨੇ ਮਾਰੇ ਆ, ਤੋ ਇਸ ਕਰਕੇ ਵੀ ਜਿਹੜਾ ਉਹਨੂੰ ਕਿਸੇ ਕਿਸਮ ਦੀ ਕੋਈ ਸਿੰਪਥੀ ਜਿਹੜੀ ਆ ਉਹ ਨਹੀਂ ਮਿਲੀ ਪੰਜਾਬ ਦੇ ਵਿੱਚ। ਉਹਦਾ ਭਰਾ ਜਿਹਨੂੰ ਜੇਲ੍ਹ ਦੇ ਵਿੱਚੋਂ ਲਿਆਂਦਾ ਗਿਆ ਸੀ, ਉਹਦੀ ਹੱਥਕੜੀ ਤੱਕ ਵੀ ਨਹੀਂ ਖੋਲੀ ਗਈ। ਹੱਥਕੜੀ ਲੱਗੀ ਤੋਂ ਉਹਨੇ ਜਿਹੜੀ ਸੀ ਇਹਦੇ ਅੰਤਮ ਸੰਸਕਾਰ ਦੀਆਂ ਜਿਹੜੀਆਂ ਅੰਤਮ ਰਸਮਾਂ ਹੁੰਦੀਆਂ ਨੇ ਉਹਦੇ ਵਿੱਚ ਹਿੱਸਾ ਜਿਹੜਾ ਉਹ ਲਿਆ। ਵੇਖਣਾ ਹੋਵੇ ਤਾਂ ਇੱਕ ਜਿਹੜਾ ਪਰਿਵਾਰ ਹੈ, ਉਹਦੇ 2 ਮੁੰਡੇ ਉਹੋ ਜਿਹੇ ਕੰਮਾਂ ਦੇ ਵਿੱਚ ਨੇ, ਮਾਂ ਪਿਓ ਦੇ ਕੀ ਹਾਲਾਤ ਹੁੰਦੇ ਨੇ, ਇਹ ਇੱਕ ਸਿੱਖਣ ਵਾਲਾ ਮਸਲਾ ਵੀ ਜਿਹੜਾ ਹੋ ਸਕਦਾ। ਪਰ ਥੋੜਾ ਜਿਹਾ ਉਹ ਆ ਕਿ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਅਜਿਹੇ ਜਿਹੜੇ ਲੋਕ ਨੇ ਉਹ ਅਕਸਰ ਹੀਰੋ ਬਣ ਜਾਇਆ ਕਰਦੇ ਆ। ਉਹਨਾਂ ਦੇ ਉੱਤੇ ਫਿਲਮਾਂ ਵਗੈਰਾ ਵੀ ਇੱਥੇ ਪੰਜਾਬ ਦੇ ਵਿੱਚ ਬਣੀਆਂ ਨੇ, ਜਿਨ੍ਹਾਂ ਫਿਲਮਾਂ ਦੇ ਵਿੱਚ ਇਹਨਾਂ ਨੂੰ ਤੁਸੀਂ ਇਹ ਕਹਿ ਲਓ ਕਿ ਜਿਉਣੇ ਮੌੜ ਵਰਗੇ ਕਿਰਦਾਰ ਦੇ ਵਿੱਚ ਜਿਹੜਾ ਉਹ ਵਿਖਾਇਆ ਗਿਆ। ਉਹਨਾਂ ਚੀਜ਼ਾਂ ਨੇ ਕਿਤੇ ਨਾ ਕਿਤੇ ਪੰਜਾਬੀ ਜਿਹੜੀ ਨੌਜਵਾਨ ਤਬਕਾ ਉਹਨੂੰ ਇਸ ਪਾਸੇ ਵੱਲ ਪ੍ਰੇਰਿਤ ਜ਼ਰੂਰ ਕੀਤਾ। ਪਰ ਇੰਨਾ ਜ਼ਰੂਰ ਹੈ ਕਿ ਜਿਹੜੇ ਲੋਕ ਕਾਨੂੰਨ ਤੋਂ ਬਾਹਰ ਜਾ ਕੇ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਆ, ਉਹਦਾ ਕੋਈ ਵੀ ਕਾਰਨ ਹੋਵੇ, ਅੰਤ ਜਿਹੜਾ ਉਹ ਇਸੇ ਤਰੀਕੇ ਦਾ ਹੁੰਦਾ ਹੈ ਜੀ। ਅੱਗੇ ਗੱਲ ਕਰਦੇ ਹਾਂ ਦਿੱਲੀ ਹਾਈ ਕੋਰਟ ਦੀ। ਉਸਨੇ ਸੋਸ਼ਲ ਮੀਡੀਆ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ। ਦੇਖੋ, ਇਹ ਮਸਲਾ ਜਿਹੜਾ ਵੱਡੇ ਪੱਧਰ ਦੇ ਉੱਤੇ ਅਜੇ ਵੀ ਚਰਚਾ ਦੇ ਵਿੱਚ ਹੈ। ਇਸ ਕਰਕੇ ਹੈ ਕਿ ਜਿਹੜੇ ਕੁਝ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ, ਉਹ ਥੋੜੀ ਜਿਹੀ ਅੜੀ ਜਿਹੜੀ ਆ ਉਹ ਕਰਦੇ ਆ। ਕਿੰਨੀ ਦੇਰ ਅੜੀ ਕਰਦੇ ਆ, ਇਹ ਅਜੇ ਜਿਹੜਾ ਉਹ ਸਵਾਲ ਹੀ ਆ, ਕਿਉਂਕਿ ਜਿਹੜੀ ਸਰਕਾਰ ਹੈ ਉਹ ਇਸ ਵੇਲੇ ਇਸ ਮਸਲੇ ਦੇ ਉੱਤੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਦੇ ਉੱਤੇ ਸ਼ਿਕੰਜਾ ਕੱਸ ਦੇਣਾ ਚਾਹੁੰਦੀ ਹੈ। ਜੇ ਉਹ ਵੈਬ ਪੋਰਟਲ ਨੇ ਤੇ ਉਹਦੇ ਪੱਤਰਕਾਰਾਂ ਦੇ ਉੱਤੇ ਕੇਸ ਦਰਜ ਕਰਕੇ, ਤੇ ਜੇ ਟਵਿੱਟਰ ਵਰਗੇ ਨੇ ਉਹਨਾਂ ਨੂੰ ਝੁਕਾ ਕੇ। ਉਧਰ ਦਿੱਲੀ ਦੀ ਹਾਈ ਕੋਰਟ ਨੇ WhatsApp ਦੀ ਜਿਹੜੀ ਪ੍ਰਾਈਵੇਸੀ ਪਾਲਿਸੀ ਹੈ ਉਹਦੀ ਜਾਂਚ ਦੇ ਸੰਬੰਧ ਦੇ ਵਿੱਚ Facebook ਤੇ ਜਿਹੜਾ ਇਹ ਮੈਸੇਜਿੰਗ ਐਪ ਹੈ ਇਹਦੇ ਤੋਂ ਜਾਣਕਾਰੀ ਮੰਗਣ ਵਾਲੇ ਭਾਰਤੀ ਕੰਪੀਟੀਸ਼ਨ ਕਮਿਸ਼ਨ CCI ਦੇ ਨੋਟਿਸ ਦੇ ਉੱਤੇ ਰੋਕ ਲਾਉਣ ਤੋਂ ਨਾ ਕੀਤੀ ਹੈ। ਜਿਹੜਾ 2 ਮੈਂਬਰੀ ਬੈਂਚ ਸੀਗਾ ਉਹਨੇ ਇਹ ਜਿਹੜੇ ਜਾਂਚ ਹੋਰ ਸਟੈਪ ਉਠਾਉਣ ਤੇ ਰੋਕ ਲਾਉਣ ਦੀ ਬੇਨਤੀ ਕਰਨ ਵਾਲੀ ਜਿਹੜੀ ਅਰਜ਼ੀ ਸੀ ਉਹ ਪਹਿਲਾਂ ਹੀ ਦਾਖਲ ਕੀਤੀ ਗਈ ਆ, ਜਿਹਦੇ ਵਿੱਚ CCI ਦੇ ਡਾਇਰੈਕਟਰ ਨੂੰ ਨੋਟਿਸ ਜਾਰੀ ਕੀਤਾ ਜਾ ਚੁੱਕਿਆ। ਬੈਂਚ ਨੇ 6 ਮਈ ਨੂੰ ਇਹਦੇ ਉੱਤੇ ਕੋਈ ਅੰਤਰਮ ਰਾਹਤ ਨਹੀਂ ਸੀ ਦਿੱਤੀ ਤੇ ਇਹ ਮਾਮਲਾ ਦੀ ਸੁਣਵਾਈ 9 ਜੁਲਾਈ ਨੂੰ ਰੱਖੀ ਗਈ ਹੈ। 21 ਜੂਨ ਨੂੰ ਦਿੱਤੇ ਹੁਕਮਾਂ ਦੇ ਵਿੱਚ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਪਹਿਲਾਂ ਦਾਖਲ ਅਰਜ਼ੀ ਤੇ ਮੌਜੂਦਾ ਜਿਹੜੀ ਅਰਜ਼ੀ ਆ ਇੱਕੋ ਜਿਹੀਆਂ ਗੱਲਾਂ ਕਹੀਆਂ ਗਈਆਂ ਨੇ। ਇਹ ਕਿਹਾ ਕਿ ਪਹਿਲਾਂ ਦੇ ਕਾਰਨਾਂ ਕਰਕੇ ਉਹ ਨੋਟਿਸ ਤੇ ਰੋਕ ਲਾਉਣਾ ਸਹੀ ਨਹੀਂ ਸਮਝਦੇ। ਹੁਕਮਾਂ ਦੀ ਕਾਪੀ ਜਿਹੜੀ ਆ ਉਹ ਅਵੇਲੇਬਲ ਕਰਵਾਈ ਗਈ ਹੈ। ਬੈਂਚ ਨੇ ਇਹ ਗੱਲ ਕਹੀ ਆ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ DG ਵੱਲੋਂ ਜੂਨ 'ਚ ਦਿੱਤਾ ਗਿਆ ਨੋਟਿਸ 24 ਮਾਰਚ ਦੇ ਹੁਕਮਾਂ ਦੇ ਅਨੁਸਾਰ ਖੁਦ ਨੋਟਿਸ ਲੈ ਕੇ ਮਾਮਲੇ 'ਚ ਜਾਂਚ ਸ਼ੁਰੂ ਕਰਨ ਦੇ ਅੱਗੇ ਦਾ ਇੱਕ ਸਟੈਪ ਹੈ, ਜਿਹਨੂੰ ਮੌਜੂਦਾ ਜਿਹੜੀਆਂ ਅਪੀਲਾਂ ਨੇ ਉਹਦੇ ਵਿੱਚ ਨਾਲ ਜਿਹੜਾ ਉਹ ਸ਼ਾਮਲ ਚੁਣੌਤੀ ਦਿੱਤੀ ਗਈ ਆ। ਔਰ WhatsApp ਤੇ Facebook ਨੂੰ ਜਾਰੀ ਨੋਟਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਹੈ ਉਹ ਕਮਿਸ਼ਨ ਨੂੰ ਕੁਝ ਜਾਣਕਾਰੀ ਮੁਹੱਈਆ ਜਿਹੜੀ ਉਹ ਕਰਵਾਈ ਜਾਵੇ। ਐਕਚੁਅਲੀ ਜਿਹੜੇ ਇਹ ਹਾਈ ਕੋਰਟ ਦੇ ਵਿੱਚ ਗਏ ਆ, ਇਹਨਾਂ ਨੂੰ ਤਕਰੀਬਨ ਬਹੁਤਾ ਹੁਣ ਸਰਕਾਰ ਪੱਖੀ ਜਿਹੜਾ ਉਹ ਕਿਹਾ ਜਾਂਦਾ, ਕਿਉਂਕਿ ਇਹ ਅੜੇ ਨਹੀਂ। ਔਰ ਇਹ ਦੋਨੋਂ ਜਿਹੜੀਆਂ ਕੰਪਨੀਆਂ ਨੇ Facebook ਤੇ WhatsApp ਇੱਕੋ ਬੰਦੇ ਦੀਆਂ ਨੇ। ਔਰ
ਇਹਨਾਂ ਦੇ ਵੱਲੋਂ ਹੀ ਜਿਸ ਕਿਸਮ ਦੇ ਨਾਲ ਇਸ ਵੇਲੇ ਇਹ ਨਿੱਜਤਾ ਨੂੰ ਸੱਟਤਾ ਜਿਹੜੀ ਦੀ ਉਹ ਕਹਿੰਦੇ ਆ, ਇੱਥੇ ਤੁਸੀਂ ਕੁਝ ਵੀ ਕੋਈ ਚੀਜ਼ ਜਿਹੜੀ ਆ ਜਿਹਦੇ ਵਿੱਚ ਨੇਤਾਵਾਂ ਦਾ ਨਾਮ ਆ ਗਿਆ ਕਿਸੇ ਵੀ ਮਾਮਲੇ ਦੇ ਉੱਤੇ, ਜਾਂ ਕਿਸਾਨਾਂ ਦੇ ਐਜੀਟੇਸ਼ਨ ਸੰਬੰਧੀ ਗੱਲ ਆ ਗਈ, ਉਹਦਾ ਨੋਟਿਸ ਉਸੇ ਵੇਲੇ ਜਿਹੜਾ ਆ ਜਾਂਦਾ ਤੇ ਨਾਲ ਦੀ ਨਾਲ ਉਹ ਜਿਹੜੀ ਪੋਸਟ ਹੈ ਉਹ ਡਿਲੀਟ ਕਰ ਦਿੱਤੀ ਜਾਂਦੀ ਹੈ। ਅਕਸਰ ਇਹ ਗੱਲ ਜਿਹੜੀ ਦੀ ਉਹ ਚੱਲਦੀ ਆ ਕਿ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕਿਸਾਨ ਅੰਦੋਲਨ ਹੈ ਉਹਦੀ ਗੱਲਬਾਤ ਕਿਉਂ ਨਹੀਂ ਦਿੰਦੀ, ਉਹਦਾ ਕਾਰਨ ਇਹੀ ਹੈ ਜੀ, ਉੱਥੇ ਕੋਈ ਪੋਸਟ ਕੋਈ ਇਦਾਂ ਦੀ ਜਿਹੜੀ ਵੀਡੀਓ ਆ ਉਹ ਸ਼ੇਅਰ ਨਹੀਂ ਹੋਣ ਦਿੱਤੀ ਜਾਂਦੀ, ਉਹਨੂੰ ਸਾਈਟ ਦਾ ਸਟੈਂਡਰਡ ਤੋਂ ਨੀਵੀਂ ਕਹਿ ਕੇ ਨਾਲ ਦੀ ਨਾਲ ਡਿਲੀਟ ਕੀਤਾ ਜਾਂਦਾ, ਉਹਨੂੰ ਬੰਦੇ ਨੂੰ ਬੈਨ ਕੀਤਾ ਜਾਂਦਾ ਕੁਝ ਦਿਨਾਂ ਦੇ ਵਾਸਤੇ। ਇਹੋ ਜਿਹਾ ਰੋਲ ਇਹ ਜਿਹੜਾ ਦੀ ਉਹ ਨਿਭਾ ਰਹੇ ਆ ਜਦੋਂ ਲੋਕਾਂ ਦੇ ਨਾਲ ਖੜੇ ਨਹੀਂ ਹੋਏ, ਤੇ ਹੁਣ ਸਰਕਾਰਾਂ ਆਪਣੀ ਜਗ੍ਹਾ ਦੇ ਉੱਤੇ ਸ਼ਿਕੰਜਾ ਕੱਸ ਰਹੀ। ਜੀ ਜੀ ਬਿਲਕੁਲ, ਕਾਫੀ ਟਾਈਮ ਤੋਂ ਹੋ ਰਿਹਾ ਵੈਸੇ ਇੱਦਾਂ। ਪੰਜਾਬ ਦੇ ਕੁਝ ਖਿਡਾਰੀ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਆਪਣੇ ਪੁਰਸਕਾਰ ਵਾਪਸ ਕਰਨ ਜਾ ਰਹੇ। ਦੇਖੋ ਪੰਜਾਬ ਦੇ ਵਿੱਚ ਬਥੇਰੇ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਸਮੇਂ-ਸਮੇਂ ਦੇ ਉੱਤੇ ਲਾਰੇ ਲਾਏ ਗਏ, ਪਰ ਉਹ ਲਾਰਿਆਂ ਤੱਕ ਹੀ ਸੀਮਤ ਜਿਹੜਾ ਉਹ ਰਹਿ ਗਏ। ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਤਗਮੇ ਜਿੱਤਣ ਵਾਲੇ ਖਿਡਾਰੀ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਦਾ ਵਾਅਦਾ ਕਦੇ ਵੀ ਵਫਾ ਨਹੀਂ ਹੋਇਆ। ਹੁਣ ਰੋਸ ਦੇ ਵਜੋਂ ਪੈਰਾ ਐਥਲੀਟ ਤੇ ਖਿਡਾਰੀਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਦਿੱਤੇ ਗਏ ਪੁਰਸਕਾਰ ਵਾਪਸ ਕਰਨ ਦਾ ਫੈਸਲਾ ਕੀਤਾ। ਇਹ ਅੱਜ ਜਿਹੜਾ ਮੁੱਖ ਮੰਤਰੀ ਦੀ ਰਿਹਾਇਸ਼ ਦੇ ਮੂਹਰੇ ਧਰਨਾ ਦੇ ਕੇ ਆਪਣੇ ਪੁਰਸਕਾਰ ਵਾਪਸ ਕਰਨਗੇ। ਪੈਰਾ ਐਥਲੀਟ ਵੀਨਾ ਅਰੋੜਾ ਜਿਹੜੇ ਉਹ ਇਹ ਕਹਿੰਦੇ ਕਿ ਧਰਨਾ ਵਿਸ਼ਵ ਚੈਂਪੀਅਨ ਦੇ ਵਿੱਚ ਕਾਂਸੀ ਦਾ ਤਗਮਾ ਜੇਤੂ ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਦੀ ਅਗਵਾਈ ਦੇ ਵਿੱਚ ਦਿੱਤਾ ਜਾਊਗਾ। ਧਰਨੇ ਦੇ ਵਿੱਚ ਸਟੇਟ ਅਵਾਰਡੀ ਕੁਲਦੀਪ, ਗੁਰਦੀਪ, ਰਾਜੇਸ਼ਵਰ, ਵਰਿੰਦਰ ਖੰਨਾ, ਗੁਰਸੇਵਕ ਤੇ ਜਤਿੰਦਰ ਸ਼ਾਮਲ ਹੋਣਗੇ। ਵੀਨਾ ਅਰੋੜਾ ਆਪ ਵੀ ਤਾਇਕਵਾਂਡੋ ਤੇ ਡਿਸਕਸ ਥਰੋ ਦੇ ਵਿੱਚ ਪੁਰਸਕਾਰ ਜੇਤੂ ਹੈ। 2 ਦਹਾਕੇ ਪਹਿਲਾਂ ਉਹਦਾ ਇੱਕ ਹੱਥ ਨੁਕਸਾਨਿਆ ਗਿਆ ਸੀਗਾ, ਇਹਦੇ ਬਾਵਜੂਦ ਉਹਨੇ 16 ਤੇ 19 ਦੇ ਵਿੱਚ ਏਸ਼ੀਆਈ ਚੈਂਪੀਅਨਸ਼ਿਪ ਦੇ ਵਿੱਚ ਕਾਂਸੀ ਦੇ ਤਗਮੇ ਤੇ ਇਰਾਨ ਦੇ ਵਿੱਚ ਪ੍ਰੈਜ਼ੀਡੈਂਟ ਏਸ਼ੀਆ ਕੱਪ ਦੇ ਵਿੱਚ ਸੋਨੇ ਦਾ ਤਗਮਾ ਜਿੱਤਿਆ। ਪੰਜਾਬ ਸਰਕਾਰ ਦੇ ਵੱਲੋਂ ਉਹਨੂੰ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਮਿਲਿਆ ਹੋਇਆ। ਉਹ ਇਹ ਕਹਿੰਦੀ ਹੈ ਕਿ ਪੰਜਾਬ ਸਰਕਾਰ ਸੂਬੇ ਦਾ ਨਾਂ ਉੱਚਾ ਕਰਨ ਵਾਲੇ ਖਿਡਾਰੀ ਜਿਹੜੇ ਆ ਉਹਨਾਂ ਨੂੰ ਇੱਕ ਸਰਕਾਰੀ ਨੌਕਰੀ ਵੀ ਨਹੀਂ ਦੇ ਸਕੀ। ਉਹਨਾਂ ਮੁੱਖ ਮੰਤਰੀ ਨੂੰ ਇਹ ਗੱਲ ਜਿਹੜੀ ਕਹੀ ਆ ਕਿ ਖੇਡ ਨੀਤੀ ਦੇ ਵਿੱਚ ਬਦਲਾਅ ਕਰਕੇ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਬਰਾਬਰ ਸਨਮਾਨ ਦੇਵੇ। ਵੈਸੇ ਜਿਹਦੇ ਕੋਲੇ ਖੇਡ ਮੰਤਰਾਲਾ ਉਹਨੇ ਸੂਬੇ ਦਾ ਨਾਂ ਤਾਂ ਰੌਸ਼ਨ ਕੀਤਾ ਹੈ, ਖਿਡਾਰੀਆਂ ਨੂੰ ਸਮਝ ਨਹੀਂ ਆਇਆ ਕਿਉਂਕਿ ਇਹਨਾਂ ਨੂੰ ਪਤਾ ਨਹੀਂ ਕਿ ਖਿਡਾਰੀਆਂ ਨੂੰ ਸੂਬੇ ਦਾ ਨਾਮ ਰੌਸ਼ਨ ਕਿਵੇਂ ਕੀਤਾ ਜਾਂਦਾ। ਜਿਹੜੇ ਮੌਜੂਦਾ ਖੇਡ ਮੰਤਰੀ ਆ ਉਹਨੇ ਆਪਣੀ ਜ਼ਮੀਨ ਜਿਹੜੀ ਅਕਵਾਇਰ ਕੀਤੀ ਸੀ ਸਰਕਾਰ ਨੇ, 2 ਵਾਰੀ ਉਹਨੇ ਮੁਆਵਜ਼ਾ ਲੈ ਲਿਆ ਇਸ ਜ਼ਮੀਨ ਦੇ ਉੱਤੇ। ਉਹਦੇ ਤੋਂ ਵੱਡਾ ਹੋਰ ਖਿਡਾਰੀ ਕੌਣ ਹੋ ਸਕਦਾ ਜੀ, ਜਿਹਨੇ ਸਰਕਾਰ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਇੰਨਾ ਮੁਆਵਜ਼ਾ ਕਰੋੜਾਂ ਰੁਪਏ ਦਾ ਜਿਹੜਾ ਉਹ ਹੜੱਪ ਲਿਆ। ਜੇ ਇਹਨਾਂ ਖਿਡਾਰੀਆਂ ਨੇ ਖੇਡਾਂ ਸਿੱਖਣੀਆਂ ਨੇ ਤੇ ਇਹੋ ਜਿਹੇ ਖੇਡ ਮੰਤਰੀ ਤੋਂ ਸਿੱਖਣ। ਜੀ ਜੀ, ਖੇਡਾਂ ਹੀ ਖੇਡਣੀਆਂ ਜਿਸ ਤਰ੍ਹਾਂ ਦੀਆਂ ਹੁਣ ਮਰਜ਼ੀ ਖੇਡ ਲੈਣ। ਅੱਗੇ ਗੱਲ ਕਰਦੇ ਹੈਗੇ ਆ, ਨੌਕਰੀ ਮੰਗ ਕੇ ਮਜ਼ਾਕ ਦਾ ਪਾਤਰ ਬਣਿਆ ਬਾਜਵਾ ਪਰਿਵਾਰ, ਹੁਣ ਨੌਕਰੀ ਵਾਪਸ ਕਰੇਗਾ। ਦੇਖੋ ਜਿੰਨੀ ਤੋਏ ਇਹਨਾਂ ਨੌਕਰੀਆਂ ਵਾਲੇ ਮਾਮਲੇ ਦੇ ਵਿੱਚ ਹੋਈ ਆ 2 ਚ, ਪਤਾ ਨਹੀਂ ਇਹਨੂੰ ਕੀ ਨਾਂ ਜਿਹੜਾ ਜੀ ਉਹ ਦਿੱਤਾ ਜਾਵੇ। ਕੋਈ ਹੋਰ ਹੁੰਦਾ ਤੇ ਸ਼ਾਇਦ ਜਿਹੜਾ ਜੀ ਉਹ ਸੂਬਾ ਹੀ ਛੱਡ ਜਾਂਦਾ। ਜਿੰਨੀ ਥੂ ਅਸਲ ਦੇ ਵਿੱਚ ਹੋਈ ਆ ਇਹਨਾਂ 2 ਪਰਿਵਾਰਾਂ ਦੀ, ਫਤਿਹ ਜੰਗ ਸਿੰਘ ਬਾਜਵਾ ਤੇ ਰਾਕੇਸ਼ ਪਾਂਡੇ ਦੀ, ਇਹਨਾਂ ਦੋਨਾਂ ਨੇ ਤਰਸ ਦੇ ਆਧਾਰ ਦੇ ਉੱਤੇ ਨੌਕਰੀਆਂ ਜਿਹੜੀਆਂ ਉਹ ਲਈਆਂ, ਸਰਕਾਰ ਦੇ ਗਲ 'ਚ ਅੰਗੂਠਾ ਦੇ ਕੇ ਲਈਆਂ ਤਰਸ ਦੇ ਆਧਾਰ ਤੇ। ਤਰਸ ਕਾਹਦਾ? ਕਰੋੜਾਪਤੀ ਇਹ ਪਰਿਵਾਰ ਹੈ ਮਾਝੇ ਦਾ, ਕਾਦੀਆਂ ਦੇ ਏਰੀਏ ਦਾ। ਫਤਿਹ ਜੰਗ ਸਿੰਘ ਬਾਜਵਾ ਜਿਹੜੇ ਕਿ ਇਹ ਅਰਜਨ ਪ੍ਰਤਾਪ ਸਿੰਘ ਜਿਹੜਾ ਇਹਨਾਂ ਦਾ ਮੁੰਡਾ, ਉਹਨੂੰ ਇਹ ਇੰਸਪੈਕਟਰ ਦੀ ਨੌਕਰੀ ਦਿੱਤੀ ਗਈ, ਜਿਹੜਾ ਕਿ ਬਾਲੀਵੁੱਡ ਫਿਲਮ ਇੰਡਸਟਰੀ ਦੇ ਵਿੱਚ ਇਸ ਵੇਲੇ ਜਿਹੜਾ ਉਹ ਕਈ ਫਿਲਮਾਂ ਦੇ ਵਿੱਚ ਆਇਆ ਵੀ ਆ, ਸਟਰਗਲਰ ਆ ਅਜੇ ਉੱਥੇ ਹੀ ਰਹਿੰਦਾ। ਉਹ ਇੱਥੇ ਆ ਕੇ ਉਹਨੇ ਇੰਸਪੈਕਟਰ ਦੀ ਕੀ ਨੌਕਰੀ ਕਰਨੀ ਸੀ, ਇਹ ਵੱਡਾ ਸਵਾਲ ਹੈ। ਆਪਣੇ ਆਪ ਦੇ ਉੱਤੇ ਧੱਬਾ ਇਸ ਪਰਿਵਾਰ ਨੇ ਲਵਾ ਲਿਆ। ਇਹਨਾਂ ਦੇ ਪੂਰੇ ਏਰੀਏ ਦੇ ਵਿੱਚ ਇਸ ਗੱਲ ਨੂੰ ਲੈ ਕੇ ਥੂ ਹੋ ਰਹੀ ਆ ਕਿ ਕਾਹਦੇ ਅਮੀਰ ਨੇ ਇਹ। ਇੱਕ ਨੌਕਰੀ ਦੀ ਖਾਤਰ ਪੰਜਾਬ ਸਰਕਾਰ ਕਾਂਗਰਸ ਇਹਨਾਂ ਨੇ ਛਿੱਕੇ ਟੰਗ ਦਿੱਤੀ। ਲੋਕ ਹੈਰਾਨ ਨੇ ਕਿ ਇਹਨਾਂ ਨੇ ਨੌਕਰੀ ਮਨਜ਼ੂਰ ਕਿਵੇਂ ਕਰ ਲਈ, ਕਿਉਂਕਿ ਉਹਨਾਂ ਦਾ ਜਿਹੜਾ ਪਰਿਵਾਰ ਆ ਇੱਕ ਕੱਦਾਵਰ ਸਿਆਸੀ ਅਮੀਰ ਘਰਾਣਾ। ਜਿਹੜਾ ਪਰਿਵਾਰ ਲੋਕਾਂ ਤੇ ਤਰਸ ਖਾਂਦਾ, ਉਹ ਕਿਵੇਂ ਤਰਸ ਦੇ ਆਧਾਰ ਦੇ ਉੱਤੇ ਇੰਸਪੈਕਟਰ ਦੀ ਨੌਕਰੀ ਜਿਹੜੀ ਆ ਉਹ ਕਬੂਲ ਕਰ ਲੈਂਦਾ। ਜਦੋਂ ਸਤਨਾਮ ਸਿੰਘ ਬਾਜਵਾ ਦਾ ਮਰਡਰ ਹੋਇਆ, ਉਹਦੇ ਨਾਲ 8 ਜਾਣੇ ਹੋਰ ਮਾਰੇ ਗਏ ਸੀ।
ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਨੇ ਕੋਈ ਸਰਕਾਰੀ ਨਹੀਂ ਨੌਕਰੀ ਦਿੱਤੀ। ਉਹਨਾਂ ਦੇ ਵਿੱਚੋਂ ਕੁਝ ਨੇ ਜਿਨ੍ਹਾਂ ਨੂੰ 1500 ਰੁਪਏ ਦੀ ਪੈਨਸ਼ਨ ਦੇ ਨਾਲ ਸਬਰ ਕਰਨਾ ਪਿਆ। ਉਹ ਜਿਹੜੇ ਗਰੀਬ ਸੀਗੇ ਉਹਨਾਂ ਦੀ ਮਦਦ ਕੀਤੀ ਜਾਂਦੀ ਤੇ ਗੱਲ ਸਮਝ ਆਉਂਦੀ ਸੀ। ਜਿਹੜੇ ਆਪਣੀ ਜਾਇਦਾਦ 33 ਕਰੋੜ ਰੁਪਈਆ ਸ਼ੋਅ ਕਰ ਰਹੇ ਆ ਆਪਣੇ, ਉਹ ਕਿੰਨੀ ਹੋਊਗੀ ਇਹ ਨਹੀਂ ਪਤਾ, ਜਿਹੜੀ ਸਰਕਾਰੀ ਤੌਰ ਦੇ ਉੱਤੇ ਉਹ ਆਪਣੇ ਤੌਰ ਤੇ ਸ਼ੋਅ ਕਰ ਰਿਹਾ, 33 ਕਰੋੜ ਸ਼ੋਅ ਕਰ ਰਿਹਾ, ਉਹਨੂੰ ਕਿੰਨੀ ਕੁ ਨੌਕਰੀ ਦੀ ਜਿਹੜੀ ਉਹ ਜ਼ਰੂਰਤ ਹੈ, ਇਹ ਵੱਡਾ ਸਵਾਲ ਸੀ। ਹੁਣ ਹਰੀਸ਼ ਰਾਵਤ ਹੋਰਾਂ ਨੇ ਕੱਲ ਐਲਾਨ ਕੀਤਾ ਕਿ ਫਤਿਹ ਜੰਗ ਸਿੰਘ ਬਾਜਵਾ ਹੋਰੀ ਇਹ ਨੌਕਰੀ ਨਾ ਕਰਨਗੇ। ਕਿਹਾ ਜਾਂਦਾ ਕਿ ਅੱਜ ਸ਼ਾਇਦ ਉਹ ਪ੍ਰੈਸ ਕਾਨਫਰੰਸ ਕਰਕੇ ਇਹ ਨੌਕਰੀ ਤੋਂ ਨਾ ਕਰਨਗੇ। ਰਕੇਸ਼ ਪਾਂਡੇ ਦਾ ਅਜੇ ਪਤਾ ਨਹੀਂ, ਕਰਨੀ ਉਹਨੂੰ ਵੀ ਪੈਣੀ ਆ, ਨਹੀਂ ਤਾਂ ਅਦਰਵਾਈਜ਼ ਇਹ ਜਿਸ ਤਰੀਕੇ ਦਾ ਰੌਲਾ ਰੱਪਾ ਪਿਆ, ਲੋਕਾਂ ਨੇ ਜਿੱਤਣ ਨਹੀਂ ਦੇਣੇ, ਕਿਉਂਕਿ ਇਹ ਤਾਂ ਰੌਲਾ ਜਿਹੜਾ ਇੱਥੇ ਮੁੱਕਣਾ ਨਹੀਂਗਾ। ਉਤੋਂ ਚੋਣਾਂ ਜਿਹੜੀਆਂ ਉਹ ਆ ਜਾਣੀਆਂ ਨੇ, ਨੌਕਰੀ ਉਹਨੂੰ ਵੀ ਛੱਡਣੀ ਪੈਣੀ ਹੈ। ਜਿਹੜੀ ਥੂ ਸਰਕਾਰ ਦੀ ਹੋਈ ਆ, ਕਿ ਇਹ ਨੌਕਰੀ ਛੱਡ ਦੇਣ ਦੇ ਨਾਲ ਉਹ ਥੂ ਵਾਪਸ ਆ ਜਾਊਗੀ? ਇਹ ਬੜਾ ਵੱਡਾ ਜਿਹੜਾ ਦੀ ਉਹ ਸਵਾਲ ਆ। ਸ਼ਾਇਦ ਇਹ ਕਿਹਾ ਜਾ ਸਕਦਾ ਕਿ ਨਹੀਂ ਵਾਪਸ ਆਊਗੀ ਉਹ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜਾ ਮਾਮਲਾ ਹੀ ਇਹ ਚੱਲੀ ਜਾਂਦਾ, ਤਰਸ ਦੇ ਆਧਾਰ ਦੇ ਉੱਤੇ ਜਿਹੜੀਆਂ ਉਹ ਨੌਕਰੀਆਂ, ਇਹਦੇ ਚ ਕਿੰਨੇ ਜਿਨ੍ਹਾਂ ਨੂੰ ਤਰਸ ਦੇ ਆਧਾਰ ਦੇ ਉੱਤੇ ਨੌਕਰੀਆਂ ਚਾਹੀਦੀਆਂ ਸੀ ਉਹ ਉੱਠ ਕੇ ਖੜੇ ਹੋ ਗਏ। ਆ ਬਿਜਲੀ ਮੁਲਾਜ਼ਮ ਨੇ ਜਿਨ੍ਹਾਂ ਦੇ ਘਰ ਦੇ ਤਾਰਾਂ ਦੇ ਨਾਲ ਚਿੰਬੜ ਕੇ ਰਿਪੇਅਰ ਕਰਦਿਆਂ ਹੋਇਆ ਮਾਰੇ ਗਏ, ਉਹਨਾਂ ਦੀ ਤਰਸ ਦੇ ਆਧਾਰ ਦੇ ਉੱਤੇ ਨੌਕਰੀਆਂ ਬੰਦ ਕੀਤੀਆਂ ਹੋਈਆਂ ਨੇ ਸਰਕਾਰ ਨੇ। ਇਹ ਅਮੀਰਾਂ ਨੂੰ ਕਿਹੜੀਆਂ ਤਰਸ ਦੇ ਆਧਾਰ ਦੇ ਉੱਤੇ ਨੌਕਰੀਆਂ ਦੇ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਨਵਾਂ ਇੱਕ ਸ਼ੋਸ਼ਾ ਜਿਹੜਾ ਉਹ ਛੱਡ ਦਿੱਤਾ, ਆਪਣੀ ਵੀ ਬਦਨਾਮੀ ਕਰਾਈ, ਸਰਕਾਰ ਦੀ ਵੀ ਕਰਾਈ, ਤੇ ਟਿਕਣ ਜੋਗੇ ਕਿਤੇ ਇਹ ਪਰਿਵਾਰ ਵੀ ਨਹੀਂ ਜਿਹੜੇ ਜੀ ਉਹ ਕੀਤੇ। ਇਹ ਬੇਸ਼ੱਕ ਨੌਕਰੀਆਂ ਹੁਣ ਛੱਡ ਦੇਣ, ਇਹ ਧੱਬਾ ਜਿਹੜਾ ਉਹਨਾਂ ਦੇ ਉੱਤੇ ਲੱਗਿਆ ਰਹੂ। ਜੀ 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 ਬਿਲਕੁਲ, ਥੂ ਤਾਂ ਹੋਰ ਵੀ ਹੋਊਗੀ। ਅੱਗੇ ਕਰਦੇ ਹਾਂ ਗੱਲ 26 ਤਰੀਕ ਨੂੰ ਖੇਤੀ ਬਚਾਓ ਲੋਕਤੰਤਰ ਬਚਾਓ ਦੀਆਂ ਤਿਆਰੀਆਂ ਸਰਹੱਦਾਂ ਤੇ ਸ਼ੁਰੂ। ਦੇਖੋ ਜੀ, 26 ਜੂਨ ਨੂੰ ਜਿਹੜੀ ਐਮਰਜੈਂਸੀ ਲੱਗੀ ਸੀ ਭਾਰਤ ਦੇ ਵਿੱਚ ਇੰਦਰਾ ਗਾਂਧੀ ਹੋਰਾਂ ਦੇ ਸਮੇਂ, ਉਹਨੂੰ ਜਿਹੜਾ ਜੀ ਇਹ ਮਨਾਇਆ ਜਾ ਰਿਹਾ, ਉਹਨੂੰ ਯਾਦ ਕੀਤਾ ਜਾ ਰਿਹਾ ਐਕਚੁਅਲੀ ਕਿ ਉਦੋਂ ਐਮਰਜੈਂਸੀ ਕਿਹੋ ਜਿਹੀ ਸੀ, ਅੱਜ ਐਮਰਜੈਂਸੀ ਜਿਹੜੀ ਆ ਉਹ ਕਿਹੋ ਜਿਹੀ ਹੈ। ਕਿਸਾਨ ਅੰਦੋਲਨ ਦੇ 7 ਮਹੀਨੇ ਮੁਕੰਮਲ ਹੋਣਗੇ ਇਸ ਦਿਨ, ਇਸ ਕਰਕੇ ਖੇਤੀ ਬਚਾਓ ਲੋਕਤੰਤਰ ਬਚਾਓ ਜਿਹੜਾ ਉਹ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ। ਕਿਸਾਨ ਯੂਨੀਅਨਾਂ ਪਿੰਡ ਸ਼ਹਿਰ ਜਾ ਕੇ ਇਹ ਜਿਹੜਾ ਦਿਨ ਹੈ ਉਹਨੂੰ ਯਾਦ ਕਰਨ ਦੇ ਵਾਸਤੇ ਲੋਕਾਂ ਨੂੰ ਲਾਮਬੰਦ ਕਰ ਰਹੇ ਆ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਵਿੱਚ ਜਿਹੜੇ ਇਸ ਵੇਲੇ ਧਰਨੇ ਲੱਗੇ ਹੋਏ ਆ ਪੰਜਾਬ ਦੇ ਵਿੱਚ, ਵੱਖ-ਵੱਖ ਟੋਲ ਪਲਾਜ਼ਿਆਂ ਦੇ ਉੱਤੇ, ਕਾਰਪੋਰੇਟ ਘਰਾਣਿਆਂ ਦੇ ਬਾਹਰ, ਰੇਲਵੇ ਸਟੇਸ਼ਨਾਂ, ਪਾਰਕਾਂ ਦੇ ਅੰਦਰ, ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ ਉੱਥੇ, ਉਹ ਉਸ ਜਗ੍ਹਾ ਦੇ ਉੱਤੇ, ਸਾਰੇ ਜਗ੍ਹਾ ਤੇ ਜਿਹੜਾ ਉਹ 26 ਤਰੀਕ ਨੂੰ ਪਰਸੋਂ ਨੂੰ ਇਹ ਐਮਰਜੈਂਸੀ ਨੂੰ ਯਾਦ ਕਰਦਿਆਂ ਹੋਇਆ, ਐਮਰਜੈਂਸੀ ਦਾ ਕਾਲਾ ਦਿਨ ਯਾਦ ਕਰਦਿਆਂ ਹੋਇਆ ਇਹਨੂੰ ਮਨਾਇਆ ਜਾਊਗਾ। ਔਰ 7 ਮਹੀਨੇ ਪੂਰੇ ਹੋ ਜਾਣਗੇ ਜੀ ਇਸ ਕਿਸਾਨ ਅੰਦੋਲਨ ਨੂੰ। ਇੱਥੇ ਚੰਡੀਗੜ੍ਹ ਦੇ ਵਿੱਚ ਵੀ ਪੰਚਕੂਲਾ ਦੇ ਨਾਢਾ ਸਾਹਿਬ ਤੋਂ ਚੱਲ ਕੇ ਚੰਡੀਗੜ੍ਹ ਰਾਜ ਭਵਨ ਵੱਲ ਕੂਚ ਕਰਨਗੇ, ਕਿਉਂਕਿ ਜਿਹੜੇ ਇਹ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਰਾਜ ਭਵਨਾਂ ਦੇ ਘਿਰਾਓ ਦਾ ਸੱਦਾ ਜਿਹੜਾ ਉਹ ਇਸ ਦਿਨ ਦਿੱਤਾ ਹੋਇਆ। ਜਿਹੜੇ ਜਨਤਕ ਖੇਤਰ ਦੇ ਅਦਾਰੇ ਨੇ ਜਿਨ੍ਹਾਂ 'ਚ ਬੈਂਕਾਂ, ਬੀਮਾ, ਰੇਲਵੇ, ਏਅਰਪੋਰਟ, ਇਹ ਸਾਰੇ ਜਿਹੜੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੇ ਆ, ਇਹਨਾਂ ਦੇ ਮੁਲਾਜ਼ਮਾਂ ਨੂੰ ਵੀ ਇਹ ਕਿਹਾ ਕਿ ਉਹ ਕਿਸਾਨਾਂ ਦਾ ਇਸ ਮਸਲੇ ਦੇ ਉੱਤੇ ਸਾਥ ਜਿਹੜਾ ਉਹ ਦੇਣ। ਮੁੱਖ ਸਟੇਜ ਜਿਹੜੀ ਹੋਊਗੀ ਉਹ ਸਿੰਘੂ ਬਾਰਡਰ ਦੇ ਉੱਤੇ ਜਿਹੜਾ ਹੋਊਗੀ, ਟਿੱਕਰੀ ਬਾਰਡਰ ਦੇ ਉੱਤੇ ਵੀ ਖੇਤੀ ਬਚਾਓ ਲੋਕਤੰਤਰ ਬਚਾਓ ਜਿਹੜਾ ਉਹ ਪ੍ਰੋਗਰਾਮ ਉਲੀਕਿਆ ਗਿਆ, ਜਿੱਥੇ ਭਗਤ ਕਬੀਰ ਦਾਸ ਹੋਰਾਂ ਦੀ ਜਯੰਤੀ, ਗੋਲਡਨ ਹੱਟ ਜਿਹੜਾ ਇੱਕ ਰੈਸਟੋਰੈਂਟ ਹੈ ਜਿਹਦੀ ਪੱਥਰਾਂ ਦੇ ਨਾਲ ਘੇਰਾਬੰਦੀ ਜਿਹੜੀ ਕੀਤੀ ਗਈ ਆ, ਉਹਦੇ ਵਿਰੋਧ ਦੇ ਵਿੱਚ ਵੀ ਕਿਸਾਨ ਜਿਹੜਾ ਉਹ ਉਸ ਦਿਨ ਹਾਂ ਦਾ ਨਾਰਾ ਪਰਸੋਂ ਨੂੰ ਮਾਰਨਗੇ। ਉਂਝ ਵੈਸੇ ਕੁਝ ਸੰਕੇਤਕ ਤੌਰ ਦੇ ਉੱਤੇ ਕੱਲ ਹਾਈਵੇ ਕਿਸਾਨਾਂ ਨੇ ਗੋਲਡਨ ਹੱਟ ਦੇ ਬਾਹਰ ਜਿਹੜਾ ਉਹ ਬੰਦ ਕੀਤਾ ਸੀ। ਇਹ ਕਿਹਾ ਕਿ ਜੇ ਜਿਹੜੀ ਰੋਕ ਲਾਈ ਗਈ ਹੈ, ਕਿਉਂਕਿ ਗੋਲਡਨ ਹੱਟ ਕਿਸਾਨਾਂ ਦੇ ਹੱਕ ਦੇ ਵਿੱਚ ਪਹਿਲੇ ਦਿਨ ਤੋਂ ਖੜਦਾ ਸੀ। ਹਰਿਆਣੇ ਦੀ ਸਰਕਾਰ ਨੇ ਕੀ ਕੀਤਾ ਕਿ ਵੱਡੇ ਪੱਥਰ ਜਿਹੜੇ ਉਹ ਲਾ ਕੇ ਗੋਲਡਨ ਹੱਟ ਢਾਬੇ ਨੂੰ ਜਾਂਦੇ ਰਾਹ ਬੰਦ ਕਰ ਦਿੱਤੇ ਆ, ਤਾਂ ਕਿ ਉਹਦੇ ਗਾਹਕ ਜਿਹੜੇ ਆ ਉਹ ਤੋੜੇ ਜਾਣ। ਇਹਨੂੰ ਲੈ ਕੇ ਕਿਸਾਨ ਉਹਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਖੜੇ ਆ। 26 ਤਰੀਕ ਨੂੰ ਜਿਹੜਾ ਇਹ ਅੰਦੋਲਨ ਹੈ ਇੱਕ ਵਾਰੀ ਫੇਰ ਉਸ ਦਿਨ ਸਿਖਰ ਵੱਲ ਨੂੰ ਜਾਊਗਾ, ਜਿੱਥੇ ਸਿੰਘੂ, ਟਿੱਕਰੀ, ਗਾਜੀਪੁਰ ਜਿਹੜਾ ਇਹ ਸਾਰੇ ਜਗ੍ਹਾ ਦੇ ਉੱਤੇ ਐਮਰਜੈਂਸੀ ਦੇ ਕਾਲੇ ਦਿਨ ਨੂੰ ਯਾਦ ਕਰਦੇ ਆ ਪ੍ਰੋਗਰਾਮ ਰੱਖੇ ਗਏ ਨੇ।
ਜੀ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ, ਉਹਨਾਂ ਦੀ ਮੀਟਿੰਗ ਅੱਜ, ਉਹਦੇ ਵਿੱਚੋਂ ਨਿਕਲਣ ਵਾਲਾ ਕੀ ਹੈ? ਦੇਖੋ, ਇਹ ਜਿਹੜਾ ਐਕਚੁਅਲੀ ਚੁਫੇਰਿਓਂ ਘਿਰੀ ਹੋਈ ਕੇਂਦਰ ਦੀ ਸਰਕਾਰ ਜਿਹੜੀ ਆ, ਉਹ ਕੋਈ ਨਾ ਕੋਈ ਨਵਾਂ ਜਿਹੜਾ ਉਹ ਕੱਢਣਾ ਚਾਹੁੰਦੀ ਆ ਕਿ ਕਿਸੇ ਤਰੀਕੇ ਦੇ ਨਾਲ ਧਿਆਨ ਡਾਈਵਰਟ ਹੋਵੇ, ਜਾਂ ਫਿਰ ਜਿਹੜਾ ਉਹ ਲੋਕਾਂ ਨੂੰ ਜਿਹੜਾ ਇਹ ਦੱਸਿਆ ਜਾ ਸਕੇ ਕਿ ਉਹ ਬਹੁਤ ਵਧੀਆ ਕੰਮ ਜਿਹੜਾ ਉਹ ਕਰ ਰਹੀ ਹੈ। ਜਦੋਂ ਇਹ ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਖੋਲਿਆ ਗਿਆ ਸੀ, ਜਦੋਂ 370 ਖਤਮ ਕੀਤੀ ਗਈ ਆ, ਇਹਦੇ ਵਿੱਚੋਂ ਲੇਹ ਲਦਾਖ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਸੀਗਾ, ਸੈਪਰੇਟ ਕਰ ਦਿੱਤਾ ਗਿਆ ਸੀਗਾ। ਜੰਮੂ ਕਸ਼ਮੀਰ ਵੀ ਕੇਂਦਰੀ ਸ਼ਾਸਿਤ ਪ੍ਰਦੇਸ਼ ਹੋ ਗਿਆ ਤੇ ਲੇਹ ਲਦਾਖ ਵੀ ਕੇਂਦਰੀ ਸ਼ਾਸਿਤ ਪ੍ਰਦੇਸ਼ ਸੈਪਰੇਟਲੀ ਹੋ ਗਿਆ। ਹੁਣ ਜਿਹੜੀਆਂ ਉੱਥੋਂ ਦੀਆਂ ਸਿਆਸੀ ਪਾਰਟੀਆਂ ਨੇ, ਉਹਨਾਂ ਸਾਰੀ ਸਿਆਸੀ ਪਾਰਟੀਆਂ ਨੂੰ ਸੱਦਿਆ ਗਿਆ, ਨਾ ਨੁਕਰਜੀ ਕਰਦੀਆਂ ਸਾਰੀਆਂ ਸਿਆਸੀ ਪਾਰਟੀਆਂ ਰਾਜੀ ਹੋ ਗਈਆਂ ਨੇ ਗੱਲਬਾਤ ਦੇ ਵਿੱਚ। ਹਾਲਾਂਕਿ ਕਾਂਗਰਸ ਇਹ ਕਹਿੰਦੀ ਆ ਕਿ ਜੇ ਇਹਦਾ ਏਜੰਡਾ ਤੈਅ ਹੁੰਦਾ ਤੇ ਗੱਲ ਥੋੜੀ ਸੌਖੀ ਹੋ ਜਾਂਦੀ। ਏਜੰਡਾ ਨਹੀਂ ਦੱਸਿਆ ਗਿਆ ਕਿ ਏਜੰਡਾ ਕੀ ਆ। ਰਾਤ ਦਾ ਇੰਟਰਨੈਟ ਬੰਦ ਕਰ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਫੇਰ ਇੱਕ ਵਾਰੀ। ਉਹ ਇਸ ਕਰਕੇ ਬੰਦ ਕੀਤਾ ਗਿਆ ਵੀ ਜਿਹੜੇ ਅੱਤਵਾਦੀ ਨੇ ਉਹ ਇਸ ਮੀਟਿੰਗ ਦੇ ਵਿਰੋਧ ਦੇ ਵਿੱਚ ਕੋਈ ਕਾਰਵਾਈ ਜਿਹੜੀ ਆ ਉਹ ਨਾ ਪਾ ਦੇਣ। ਇਹਦੇ ਚ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਪੀਡੀਪੀ ਚੀਫ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ, ਸਾਬਕਾ ਸੀਐਮ ਭਾਜਪਾ ਨੇਤਾ ਕਵਿੰਦਰ ਗੁਪਤਾ, ਰਵਿੰਦਰ ਰੈਣਾ ਜਿਹੜੇ ਉਹ ਸ਼ਾਮਲ ਹੋਣਗੇ। ਕਾਂਗਰਸ ਇਹਦੇ ਵਿੱਚ ਜਿਹੜੀ ਉਹ ਸ਼ਾਮਲ ਹੋਊਗੀ। ਜਿਹੜੇ ਗੁਪਕਾਰ ਗੱਠਜੋੜ ਆ ਉਹ ਸਾਰੇ ਦਾ ਸਾਰਾ ਇਹਦੇ ਵਿੱਚ ਸ਼ਾਮਲ ਹੋਊਗਾ, ਜਿਨ੍ਹਾਂ ਨੇ ਕੱਲ ਮੀਟਿੰਗ ਕਰਕੇ ਇਹ ਗੱਲ ਕਹੀ ਹੈ। ਕੇਂਦਰ ਦੀ ਸਰਕਾਰ ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਬਹਾਲ ਕਰ ਸਕਦੀ ਹੈ। ਰਾਜ ਦਾ ਦਰਜਾ ਬਹਾਲ ਕਰਕੇ ਉਹ ਇੱਥੇ ਚੋਣਾਂ ਜਿਹੜੀਆਂ ਉਹ ਕਰਵਾਊਗੀ ਆਉਂਦੇ ਦਿਨਾਂ ਦੇ ਵਿੱਚ। ਹੁਣ ਇਹਨਾਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਜੇਤੂ ਹੁੰਦੀ ਆ ਔਰ ਕਿਹੜੇ ਤਰੀਕੇ ਦੇ ਨਾਲ ਉਹ ਕੈਸ਼ ਕਰਦੀ ਹੈ, ਇਹ ਥੋੜਾ ਵੇਖਣ ਵਾਲਾ ਹੋਊਗਾ। ਇੱਕ ਗੱਲ ਤੈਅ ਆ ਕਿ ਜੰਮੂ ਕਸ਼ਮੀਰ ਨੂੰ ਜੇ ਰਾਜ ਦਾ ਦਰਜਾ ਵਾਪਸ ਮਿਲਦਾ ਤੇ ਜਿਹੜਾ ਲੇਹ ਲਦਾਖ ਹੈ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਊਗਾ। ਲੇਹ ਲਦਾਖ ਉਸੇ ਤਰੀਕੇ ਦੇ ਨਾਲ ਕੇਂਦਰੀ ਸ਼ਾਸਤ ਰਾਜ ਜਿਹੜਾ ਉਹ ਬਣਿਆ ਰਹੂਗਾ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ, ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ।